ਟਹਿਲ ਸਿੰਘ ਕੌਣ ਸੀਗੇ? ਟਹਿਲ ਸਿੰਘ ਮੇਰਾ ਦਾਦਾ ਸੀ। ਉਹ ਕਹਿੰਦੇ ਸੀ ਕਿ ਉਹ ਡਾਕੂ ਸੀ, ਉਹਨਾਂ ਦਾ ਜਿਹੜਾ ਪੇਸ਼ਾ ਸੀ ਡਾਕੂ ਵਜੋਂ ਸੀ, ਪਰ ਅਜਿਹੇ ਹਾਲਾਤ ਕਿਉਂ ਬਣੇ ਕਿ ਉਹਨਾਂ ਨੂੰ ਇੱਕ ਡਾਕੂ ਬਣਨਾ ਪੈ ਗਿਆ? ਉਹ ਜੀ ਅੱਜ ਵੀ ਸਰਕਾਰਾਂ ਕਹਿ ਰਹੀਆਂ, ਮਤਲਬ ਜਿਹੜਾ ਕੋਈ ਬੰਦਾ ਸੱਚ ਦੀ ਆਵਾਜ਼ ਉਠਾਉਂਦਾ ਉਹਨੂੰ ਅੱਤਵਾਦੀ ਕਹਿ ਦਿੰਦੇ ਨੇ, ਉਹਨੂੰ ਮਤਲਬ ਕਹਿ ਦਿੰਦੇ ਵੀ ਇਹ ਮਤਲਬ ਗਲਤ ਬੰਨੇ ਸਾਨੂੰ ਖੜਦਾ। ਉਸ ਵੇਲੇ ਵੀ ਉਹ ਜਦੋਂ ਸੱਚ ਦੀ ਆਵਾਜ਼ ਉਠਾਉਂਦਾ ਸੀ ਉਹ, ਤੇ ਉਦੋਂ ਵੀ ਇਹ ਗੱਲ ਨੂੰ ਉਹਨੂੰ ਡਾਕੂ ਦਾ ਨਾਂ ਦਿੱਤਾ ਗਿਆ। ਪਰ ਡਾਕੂ ਦੇ ਨਾਲ ਨਾਲ ਉਹਨੇ ਕੋਈ ਐਸਾ ਕੰਮ ਕਰਮ ਮਾੜਾ ਨਹੀਂ ਕੀਤਾ ਵੀ ਜਿਹਦਾ ਉਹਦਾ ਨਾਂ ਖਰਾਬ ਹੋਇਆ। ਨਾ ਸੋ ਇਹਨਾਂ ਨੇ ਡਾਕੂ ਦਾ ਨਾਂ ਦਿੱਤਾ ਤੇ ਫਿਰ ਵੀ ਉਹਨੇ ਚੰਗੇ ਕੰਮ ਕਰਕੇ ਨਾਂ ਖੱਟਿਆ। ਉਸ ਨਾਂ ਦਾ ਜਿਹੜਾ ਵੀ ਅੱਜ ਸਾਡੇ ਉੱਤੇ ਸਾਨੂੰ ਇਹ ਗੱਲ ਦੀ ਸ਼ਲਾਘਾ ਦੇ ਯੋਗ ਅਸੀਂ ਪਾਤਰਵਾਂ ਵੀ ਜਿਹੜੇ ਉਹਨੇ ਚੰਗੇ ਕੰਮ ਕੀਤੇ, ਸਾਡੇ ਸਮਾਜ ਵਾਸਤੇ ਕੀਤੇ ਜਾਂ ਸਭਰਾਵਾਂ ਵਾਸਤੇ ਕੀਤੇ, ਸਭਰਾਵਾਂ ਦਾ ਨਾਂ ਉੱਚਾ ਕੀਤਾ, ਤੇ ਸਾਨੂੰ ਇਸ ਗੱਲ ਦੀ ਖੁਸ਼ੀ ਆ। ਤੇ ਜੇ ਉਹੀ ਆਦਮੀ ਆਪਦੇ ਘਰ ਵਾਸਤੇ ਕੰਮ ਕਰਦਾ, ਲੋਕਾਂ ਨੂੰ ਲੁੱਟ ਕੇ ਸਾਡੀ ਜਾਇਦਾਦ ਬਣਾ ਦਿੰਦਾ, ਤੇ ਹੋ ਸਕਦਾ ਵੀ ਅਸੀਂ ਇੰਨੇ ਘਟ ਜਾਂਦੇ ਤੇ ਕੋਈ ਮੂੰਹ ਵਿਖਾਉਣ ਜੋਗੇ ਨਾ ਰਹਿੰਦੇ। ਲੋਕ ਸਾਨੂੰ ਕਹਿੰਦੇ ਵੀ ਇਹ ਤੇ ਉਹਨਾਂ ਦੀ ਔਲਾਦ ਆ, ਜਦ ਉਹਨਾਂ ਦੇ ਦਾਦੇ ਨੇ ਲੁੱਟ ਕੇ ਇਹਨਾਂ ਦਾ ਘਰ ਬਣਾਇਆ ਸੀ, ਫਲਾਣੇ ਦਾ ਘਰ ਭੰਨਿਆ ਸੀ ਉਹਨੇ ਭਾਵੇਂ ਉਹ ਡਾਕੂ ਸੀ ਫਿਰ ਵੀ ਸਭਰਾਵਾਂ ਦਾ ਨਾਂ ਉੱਚਾ ਕੀਤਾ। ਜਾਂ ਲੋਕ ਛਡੇਟਾਂ ਦੇ ਨਾਂ ਲੈਂਦੇ ਆ, ਉਹਨੇ ਕਿਸੇ ਬੰਦੇ ਨੂੰ ਨੁਕਸਾਨ ਦਾ ਦਿਲ ਨਹੀਂ ਦਿਖਾਇਆ। ਤੇ ਸਾਡੀ ਵੀ ਸੋਚ ਇਹੋ ਹੀ ਆ ਵੀ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਦਾ ਦਿਲ ਨਾ ਦਿਖਾਈਏ, ਆਪਦੀ ਦਹਾਂ ਨਹੁੰਆਂ ਦੀ ਇੱਜ਼ਤ ਕਰ ਖਾਈਏ। ਬਹੁਤ ਵੱਡੀ ਵੱਡੀ ਅਸੀਂ ਗਰੀਬੀ ਨਾਲ ਜੂਝ ਜਾਂਦਾ ਹਾਂ। 88 ਤੋਂ ਲਾ ਕੇ ਅੱਜ ਤੱਕ ਜਿਹੜੀ ਸਾਡੀ ਜਾਇਦਾਦ ਉਹ ਦਰਿਆ ਦੇ ਵਿੱਚ ਪਈ ਆ, ਤੇ ਸਾਨੂੰ ਕੋਈ ਸਰਕਾਰ ਨੇ ਸਹੂਲਤ ਨਹੀਂ ਦਿੱਤੀ। ਫਿਰ ਵੀ ਅਸੀਂ ਦਵਾਂ ਦੀ ਕਿਰਤ ਕਰਦੇ ਹੋਏ ਵੀ ਸਾਡੇ ਮਨ ਦੇ ਵਿੱਚ ਇਹੋ ਜਜ਼ਬਾ ਵੀ ਅਸੀਂ ਸੇਵਾ ਕਰੀਏ, ਲੋੜਵੰਦਾਂ ਦੀ ਸੇਵਾ ਕਰੀਏ। ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ ਹਾਮੀ ਭਰੀਏ ਜਾ ਕੇ। ਡਾਕੂ ਸਰਦਾਰ ਟਹਿਲ ਸਿੰਘ ਬਾਰੇ ਕਿਹਾ ਜਾਂਦਾ ਕਿ ਜਿਹੜੇ ਉਹ ਪੈਸੇ ਧਨਾੜ ਲੋਕਾਂ ਦੇ ਕੋਲੋਂ ਜਾਂ ਜਿਹੜੇ ਹਕੂਮਤ ਦੇ ਟੌਟ ਸੀ ਉਹਨਾਂ ਦੇ ਕੋਲੋਂ ਲੁੱਟਦੇ ਸੀ, ਤਾਂ ਉਹ ਉਹਨਾਂ ਪੈਸਿਆਂ ਦੇ ਨਾਲ ਗਰੀਬ ਜਿਹੜੀਆਂ ਲੋੜਵੰਦ ਲੜਕੀਆਂ ਸੀ ਉਹਨਾਂ ਦੇ ਵਿਆਹ ਵਾਸਤੇ ਵਰਤੋਂ ਕਰਦੇ। ਆਹੋ ਜੀ, ਉਹਨਾਂ ਨੇ ਸਾਰੇ ਉਹਨਾਂ ਸੇਵਾ ਦੇ ਵਿੱਚ ਹੀ ਲਾਇਆ। ਜੇ ਕਿਸੇ ਦਾ ਉਹਨਾਂ ਕਿਸੇ ਨੂੰ ਲੁੱਟਿਆ ਹੈ ਨਾ, ਤੇ ਉਹਨਾਂ ਨੇ ਸਿਰਫ ਉਹਨਾਂ ਲੋਕਾਂ ਦਾ, ਗਰੀਬਾਂ ਲੋਕਾਂ ਦੇ ਵਿਆਹ ਕੀਤੇ ਆ, ਕੁੜੀਆਂ ਧੀਆਂ ਘਰਾਂ ਤੋਂ ਉਠਾਈਆਂ ਵਾ, ਮੁਸ਼ਕਿਲਾਂ ਲੋਕਾਂ ਦੇ ਸੁਣੀਆਂ। ਉਹਨਾਂ ਸਿਰਫ ਮੁਸ਼ਕਿਲ ਵਾਸਤੇ ਲਾਇਆ ਵਾ। ਉਹਨਾਂ ਨੇ ਘਰ ਵਾਸਤੇ ਕੁਛ ਨਹੀਂ ਕੀਤਾ। ਘਰ ਵਾਸਤੇ ਕੀਤਾ ਤੇ ਸਿਰਫ ਸਾਨੂੰ ਇੱਕ ਸੋਭਾ ਦਵਾਈ ਆ ਵੀ ਤੁਹਾਡਾ ਦਾਦੇ ਨੇ ਚੰਗੇ ਕੰਮ ਕੀਤੇ, ਤੇ ਸੋਭਾ ਤੋਂ ਬਗੈਰ ਹੋਰ ਵੱਡੀ ਕੋਈ ਗੱਲ ਨਹੀਂ। ਜਾਇਦਾਦ ਨਾਲ ਨਹੀਂ ਨਿਭਦੀ। ਚੰਗਿਆਈ ਬੰਦੇ ਦੀ ਹਜ਼ਾਰਾਂ ਸਾਲ ਪਿੱਛੇ ਬੋਲਦੀ ਆ, ਤੇ ਗਾੜੀ ਵੀ ਬੋਲਦੀ ਰਹਿੰਦੀ ਨੇ। ਟਹਿਲ ਸਿੰਘ ਡਾਕੂ ਦਾ ਨਾਮ ਆ ਜਿਹੜਾ, ਉਹ ਦੁਨੀਆ ਤੇ ਬੋਲਦਾ ਹੀ ਰਹਿਣਾ। ਹੋ ਸਕਦਾ ਮਾਇਆ ਸਾਨੂੰ ਇਕੱਠੀ ਕਰਕੇ ਦੇ ਦਿੰਦਾ 10-20 ਸਾਲਾਂ 100 ਸਾਲ ਦੇ ਵਿੱਚ ਉਹਦਾ ਨਾਂ ਖਤਮ ਹੋ ਜਾਂਦਾ, ਪਰ ਉਹਦਾ ਨਾਂ ਜਿਹੜਾ ਦੁਨੀਆ ਤੇ ਬੋਲਦਾ, ਚੰਗੇ ਕੰਮ ਕਰਨ ਵਾਲੇ ਬੰਦੇ ਦਾ ਸਦਾ ਹੀ ਨਾਂ ਬੋਲਦਾ। ਤੇ ਆਪਣੇ ਦਾਦਾ ਸਰਦਾਰ ਟਹਿਲ ਸਿੰਘ ਦੇ ਦਰਸ਼ਨ ਨਹੀਂ ਕੀਤੇ, ਉਹਨਾਂ ਨੂੰ ਦੇਖਿਆ ਨਹੀਂ ਨਾ। ਤੁਹਾਡੇ ਫਾਦਰ ਸਾਹਿਬ ਬਾਰੇ ਵੀ ਕਿਹਾ ਜਾਂਦਾ ਕਿ ਉਹਨਾਂ ਦਾ ਜਿਹੜਾ ਜਨਮ ਸੀ ਉਹ ਵੀ ਕਾਲੇ ਪਾਣੀਆਂ ਦੇ ਵਿੱਚ ਹੋਇਆ। ਉਹਨਾਂ ਦੇ ਜਿਹੜੇ ਹਾਲਾਤ ਸੀ ਸਰਕਾਰ ਦੇ ਵੱਲੋਂ ਸਜ਼ਾਵਾਂ ਦਿੱਤੀਆਂ ਗਈਆਂ। ਤਾਂ ਕੀ ਲੱਗਦਾ ਕਿ ਜਿਵੇਂ ਸਰਦਾਰ ਟਹਿਲ ਸਿੰਘ ਦੇ ਰਸਤੇ ਦੇ ਉੱਪਰ ਚੱਲੇ ਹੋ, ਕਿਉਂਕਿ ਜਦੋਂ ਸਿੱਖ ਧਰਮ ਦੀ ਗੱਲ ਕਰਦੇ ਹਾਂ ਤਾਂ ਗੁਰੂ ਸਾਹਿਬਾਨ ਦਾ ਫਲਸਫਾ ਇਹ ਹੈ ਜਿਹੜਾ ਮਾਨਵਤਾ ਦਾ ਭਲਾ ਲੋਚਣ ਵਾਸਤੇ ਪ੍ਰੇਰਿਤ ਕਰਦਾ ਹੈ, ਉਸ ਰਸਤੇ ਦੇ ਉੱਪਰ ਚੱਲੇ ਹੋ, ਤਾਂ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਮਾਨਵਤਾ ਦੇ ਭਲੇ ਵਾਸਤੇ ਪ੍ਰੇਰ ਕੇ ਉਸ ਰਸਤੇ ਦੇ ਉੱਪਰ ਲੈ ਕੇ ਜਾ ਰਹੀ? ਇਹੋ ਲੈ ਕੇ ਜਾ ਰਹੀ ਹੈ ਜੀ, ਮਤਲਬ ਵੀ ਸਾਡੇ ਸਰਦਾਰ ਟਹਿਲ ਸਿੰਘ ਨੇ, ਦਾਦੇ ਸਾਡੇ ਨੇ ਮਤਲਬ ਕੋਈ ਮਾੜਾ ਕੰਮ ਨਹੀਂ ਸੀ ਕੀਤਾ। ਤੇ ਜੇ ਸਾਡੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਜੇ ਉਹਦੀ ਸ਼ਾਨ ਨੂੰ ਅਸੀਂ ਵਧਾ ਨਹੀਂ ਸਕਦੇ ਤੇ ਘਟਾਈਏ ਬਿਨਾਂ, ਵੀ ਘਟਣ ਨਾ ਦੇਈਏ, ਵੀ ਮਤਲਬ ਸਾਡੇ ਮਨ ਦੇ ਵਿੱਚ ਜਜ਼ਬਾ ਐਸਾ ਵੀ ਮਤਲਬ ਕੋਈ ਚੰਗੇ ਕੰਮ ਕਰੀਏ ਯਾਰ। ਜੇ ਉਹਨੂੰ ਡਾਕੂ ਹੋਣ ਦੇ ਨਾਂ ਤੇ ਲੋਕ ਚੰਗੇ ਕੰਮ ਕਹਿੰਦੇ ਨੇ ਵੀ ਉਹਨੇ ਡਾਕੂ ਸੀ, ਉਹ ਇਨਸਾਨ ਚੰਗਾ ਸੀ, ਤੇ ਅਸੀਂ ਤੇ ਕਿਸੇ ਨਾਲ ਕੋਈ ਡਾਕਾ ਨਹੀਂ ਨਾ ਮਾਰਿਆ। ਤੇ ਸਾਡੇ ਤੇ ਮਨ ਦੇ ਵਿੱਚ ਇਹੋ ਚਾਹੀਦਾ ਨਾ ਵੀ ਅਸੀਂ ਗਾਂਹ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਗਾਂਹ ਵੀ ਇਹੋ ਹੀ ਸਾਡੀ ਸਿੱਖਿਆ ਹਰ ਭੈਣ ਭਰਾ ਨੂੰ ਵੀ ਆਪਾਂ ਸੇਵਾ ਕਰੀਏ। ਜਿਹੜਾ ਕੋਈ ਦੁਖੀ ਬੰਦਾ ਉਹਦੇ, ਭਾਵੇਂ ਲੱਖ ਸਰਕਾਰਾਂ ਇਹ ਗੱਲ ਕਹਿ ਦਿੰਦੀਆਂ ਵਾ, ਅਸੀਂ ਮਤਲਬ ਵੀ ਜਾ ਲੋਕਾਂ ਦੀ ਸੇਵਾ ਕਰਦੇ ਹਾਂ, ਲੋਕਾਂ ਦੇ ਦੁੱਖ ਤਕਲੀਫ ਸੁਣਦੇ ਹਾਂ, ਪਰ ਜਦੋਂ ਧਰਤੀ ਲੈਵਲ ਦੀ ਗੱਲ ਕਰੀਏ ਨਾ, ਉਦੋਂ ਮੁਸ਼ਕਿਲ ਹੋ ਜਾਂਦੀ ਆ ਸੁਣਨੀ, ਜਦੋਂ ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਗੱਲ ਸੁਣੀਏ।